अस्सलाम वालेकुम। अच्छा जी, 12 ਤੋਂ ਜ਼ਿਆਦਾ ਬੰਦਿਆਂ ਨੂੰ ਕਤਲ ਕਰਨ ਵਾਲਾ, ਪੁਲਿਸ ਕਾਂਸਟੇਬਲ ਨੂੰ ਸ਼ਹੀਦ ਕਰਨ ਵਾਲਾ ਖਤਰਨਾਕ ਸ਼ੂਟਰ ਜਿਹੜਾ ਨਾ ਅੱਜ ਸੀਸੀਡੀ ਫੈਸਲਾਬਾਦ ਮੁਕਾਬਲੇ ਦੇ ਵਿੱਚ ਆਪਣੇ ਅੰਜਾਮ ਨੂੰ ਪਹੁੰਚ ਗਿਆ ਵਾ। ਪਹਿਲੇ ਇਸ ਮੁਕਾਬਲੇ ਦੀ ਗੱਲ ਕਰ ਲਈਏ, ਫਿਰ ਤੁਹਾਨੂੰ ਮੋٹے-ਮੋٹے ਕਤਲ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਬੰਦਿਆਂ ਨੂੰ ਕਤਲ ਕਰਦਾ ਸੀਗਾ, ਕਿਸ ਤਰੀਕੇ ਦੇ ਨਾਲ ਇਹ ਪੈਸੇ ਫੜਦਾ ਸੀਗਾ ਤੇ ਹੁਣ ਕਿਹੜੇ-ਕਿਹੜੇ ਬੰਦੇ ਦੇ ਮੈਂ ਉਹਨਾਂ ਬੰਦਿਆਂ ਦੇ ਨਾਮ ਔਰ ਉਹਨਾਂ ਸ਼ਹਿਰਾਂ ਦੇ ਨਾਮ ਵੀ ਦੱਸਾਂਗਾ ਜਿਹੜੇ ਸ਼ਹਿਰਾਂ ਦੇ ਵਿੱਚ ਜਾ ਕੇ ਇਹਨੇ ਬੰਦੇ ਹੁਣ ਮਾਰਨੇ ਸੀ ਤੇ ਉਹਨਾਂ ਦੀ ਸਪਾਰੀ ਜਿਹੜੀ ਆ ਨਾ ਉਹ ਫੜ ਲਈ ਸੀ। ਪਹਿਲੇ ਅੱਜ ਵਾਲੇ ਮੁਕਾਬਲੇ ਦਾ ਜ਼ਿਕਰ ਕਰ ਲਈਏ। ਜਨਾਬੇ ਅਲੀ ਸੀਸੀਡੀ ਦੇ 4 ਜਵਾਨ ਮੇਨ ਜਿਹੜੇ ਫੈਸਲਾਬਾਦ ਦੇ ਨੇ, ਇੰਸਪੈਕਟਰ ਇਰਮਜ਼ਦਾ ਸ਼ਾਹ, ਇੰਸਪੈਕਟਰ ਸਦੀਕ ਚੀਮਾ, ਸਬ ਇੰਸਪੈਕਟਰ ਅਲੀ ਇਕਰਾਮ ਗਰਾਇਆ, ਸਬ ਇੰਸਪੈਕਟਰ ਫਾਰੂਕ ਨਾਜ਼ਰ। ਇਹਨਾਂ ਨੂੰ ਇਤਲਾਹ ਮਿਲਦੀ ਆ ਇਹ ਖਤਰਨਾਕ ਸ਼ੂਟਰ ਜਿਹੜਾ 12 ਬੰਦਿਆਂ ਨੂੰ ਮਾਰ ਚੁੱਕਿਆ ਵਾ, ਪੁਲਿਸ ਕਾਂਸਟੇਬਲ ਨੂੰ ਸ਼ਹੀਦ ਕਰ ਚੁੱਕਿਆ ਵਾ, ਲੋਕਾਂ ਨੂੰ ਅਗਵਾ ਕਰ ਚੁੱਕਿਆ ਵਾ, ਫਲਾਂ ਜਗ੍ਹਾ 'ਤੇ ਬੈਠਿਆ ਹੋਇਆ ਵਾ। ਫੌਰੀ ਤੌਰ 'ਤੇ ਅਗਰ ਰੇਡ ਕੀਤਾ ਜਾਵੇ ਨਾ ਤੇ ਇਸ ਮੁਲਜ਼ਮ ਨੂੰ ਫੜਿਆ ਜਾ ਸਕਦਾ ਵਾ। ਹੁਣ ਉਸ ਮੁਲਜ਼ਮ ਨੂੰ ਪਤਾ ਸੀਗਾ ਕਿ ਮੈਂ 12 ਬੰਦੇ ਤਾਂ ਅੱਗੇ ਮਾਰੀ ਬੈਠਾ ਵਾਂ, ਪੁਲਿਸ ਕਾਂਸਟੇਬਲ ਨੂੰ ਸ਼ਹੀਦ ਕਰੀ ਬੈਠਾ ਵਾਂ, ਪਤਾ ਨਹੀਂ ਕਿੰਨਿਆਂ ਬੰਦਿਆਂ ਦੀ ਸਪਾਰੀ ਫੜੀ ਬੈਠਾ ਵਾਂ। ਜੇ ਮੈਂ ਫੜਿਆ ਗਿਆ ਤੇ ਮੇਰਾ ਇਲਾਜ ਠੀਕ ਠਾਕ ਹੋਣਾ ਵਾ। ਇਹਨੇ ਜਨਾਬੇ ਅਲੀ ਆਪਣੇ 5 ਸਾਥੀਆਂ ਨਾਲ ਰਲ ਕੇ ਇਹਨਾਂ ਜਵਾਨਾਂ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ ਦਾ ਸਿਲਸਿਲਾ ਤਕਰੀਬਨ ਅੱਧੇ ਘੰਟੇ ਤੱਕ ਜਾਰੀ ਰਿਹਾ। ਜਦੋਂ ਇਹਨਾਂ ਨੇ ਜਾ ਕੇ ਦੇਖਿਆ ਤੇ 5 ਬੰਦੇ ਜਿਹੜੇ ਸੀ ਨਾ ਉਹ ਹਨੇਰੇ ਦਾ ਫਾਇਦਾ ਚੱਕਦੇ ਆ ਭੱਜ ਗਏ। ਜਿਹੜਾ ਸ਼ੂਟਰ ਸਾਹਿਬ ਸੀ ਨਾ, ਅੰਸ ਮੇਨ ਸ਼ੂਟਰ ਜਿਹੜਾ ਵਾ, ਇਹ ਜ਼ਖਮੀ ਹਾਲਤ ਦੇ ਵਿੱਚ ਪਿਆ ਹੋਇਆ ਸੀਗਾ। ਇਹਨੂੰ ਫੌਰੀ ਤੌਰ ਤੇ ਚੱਕਿਆ ਤੇ ਲੈ ਕੇ ਜਿਹੜਾ ਝੁਮਰੇ ਦਾ ਹਸਪਤਾਲ ਆ ਨਾ ਉੱਥੇ ਗਏ ਤੇ ਇਹ ਜਨਾਬੇ ਅਲੀ ਹਲਾਕ ਹੋ ਗਿਆ। ਹੁਣ ਜਨਾਬੇ ਅਲੀ ਤੁਹਾਨੂੰ ਮੇਨ 2-4 ਵਾਕਿਆ ਦੱਸਦਾ ਵਾਂ ਤੇ ਤੁਸੀਂ ਕੰਨਾਂ ਨੂੰ ਹੱਥ ਲਾਓਗੇ ਤੇ ਸੀਸੀਡੀ ਫੈਸਲਾਬਾਦ ਨੂੰ ਝੋਲੀਆਂ ਚੁੱਕ ਕੇ ਦਵਾਵਾਂ ਦੋਗੇ ਕਿ ਸੀਸੀਡੀ ਫੈਸਲਾਬਾਦ ਉਹਨਾਂ ਬੰਦਿਆਂ ਨੂੰ ਫੜ ਕੇ ਆਪਣੇ ਅੰਜਾਮ ਤੱਕ ਪਹੁੰਚਾ ਰਹੀ ਆ ਜਿਹੜੇ ਕਦੀ ਫੜੇ ਨਹੀਂ ਗਏ। ਪਤਾ ਨਹੀਂ ਕਿੰਨਿਆਂ ਕੁ ਬੰਦਿਆਂ ਦੀ ਹੋਰ ਜਾਨ ਲੈਣਾ ਚਾਹੁੰਦਾ ਸੀਗਾ ਲੋਕਾਂ ਕੋਲੋਂ ਪੈਸੇ ਲੈ ਕੇ। 5 ਸਾਲ ਪਿੱਛੇ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਜਦੋਂ ਕਨਾਲ ਰੋਡ ਦੇ ਉੱਪਰ ਕਾਂਸਟੇਬਲ ਇਮਰਾਨ ਦੇ ਉੱਪਰ ਫਾਇਰਿੰਗ ਕੀਤੀ, ਉਹਨੂੰ ਸ਼ਹੀਦ ਕੀਤਾ, ਨਾਲ ਉਹਦੇ 2 ਬੰਦੇ ਹੋਰ ਸੀਗੇ ਉਹਨਾਂ ਨੂੰ ਕਤਲ ਕਰ ਦਿੱਤਾ। ਇੱਕ ਬੜਾ ਮਸ਼ਹੂਰ ਅਗਵਾ ਤੋਂ ਬਾਅਦ ਕਤਲ ਕੇਸ ਹੋਇਆ ਸੀ, ਇਬਸਾਮ ਕਤਲ ਕੇਸ। ਉਹਦੀ ਜਨਾਬੇ ਅਲੀ ਲਾਸ਼ ਹਲੇ ਤੱਕ ਨਹੀਂ ਲੱਭੀ, ਕਿੱਥੇ ਗਈ ਆ। ਮਾਂ ਵਿਚਾਰੀ ਬੁੱਢੇ ਬਾਰੇ ਆਪਣੇ ਪੁੱਤਰ ਦੇ ਕੇਸ ਦੀ ਪੈਰਵੀ ਕਰਨ ਆਂਦੀ ਪਈ ਸੀਗੀ ਤੇ ਕੈਸਾ ਜ਼ਾਲਮ ਇਨਸਾਨ ਹੋਣਾ ਵਾ, ਮਾਂ ਵੀ ਮਾਰ ਦਿੱਤੀ। ਆਪਣੀ ਮਾਰ ਗਈ ਹੋਣੀ ਆ, ਕੋਈ ਹੋਰ ਤਰ੍ਹਾਂ ਦੀ ਨਹੀਂ ਹੋਣੀ। ਆਪਣੀ ਮਾਰ ਗਈ ਮਾਂ ਜਿਹੜੀ ਸੀ ਨਾ ਉਹਨੂੰ ਵੀ ਮਾਰ ਦਿੱਤਾ। ਹੁਣ ਅੱਜ ਕੱਲ੍ਹ ਸਿਆਲਕੋਟ ਦੇ ਇੱਕ ਬੜੇ ਵੱਡੇ ਸਨਅਤਕਾਰ ਦੀ ਸਪਾਰੀ ਫੜੀ ਹੋਈ, ਲਾਹੌਰ ਦੇ ਇੱਕ ਬੜੇ ਵੱਡੇ ਪ੍ਰਾਪਰਟੀ ਟੈਕੂਨ ਦੀ ਸਪਾਰੀ ਫੜੀ ਹੋਈ, ਫੈਸਲਾਬਾਦ ਦੇ ਇੱਕ ਬੜੇ ਵੱਡੇ ਨਾਮੀ ਗ੍ਰਾਮੀ ਬੰਦੇ ਦੀ ਸਪਾਰੀ ਫੜੀ ਹੋਈ। ਹੁਣ ਫੈਸਲਾਬਾਦ ਤੋਂ ਬਹੁਤ ਅੱਗੇ ਨਿਕਲ ਗਿਆ ਸੀਗਾ, ਯਾਨੀ ਕਿ ਪੂਰੇ ਪੰਜਾਬ ਪੂਰੇ ਪਾਕਿਸਤਾਨ ਦਾ ਸ਼ੂਟਰ ਬਣ ਗਿਆ ਸੀ। ਜਿਹੜਾ ਮਰਜ਼ੀ ਰੁਪਈਆ 25 ਲੱਖ ਦੇਵੋ, ਜਿਹੜੇ ਮਰਜ਼ੀ ਬੰਦੇ ਨੂੰ ਮਰਾ ਲਓ। ਹੁਣ ਤੁਸੀਂ ਮੈਨੂੰ ਦੱਸੋ ਕਿ ਸਾਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਨਾ ਵਾ ਮੁਹਤਰਮਾ ਮਰੀਮ ਨਵਾਜ਼ ਦਾ, ਮੁਹਤਰਮ ਸੁਹੇਲ ਜ਼ਫਰ ਚੱਠਾ ਸਾਹਿਬ ਦਾ, ਮੁਹਤਰਮ IG ਸਾਹਿਬ ਦਾ ਤੇ ਫੈਸਲਾਬਾਦ ਦੇ ਵਿੱਚ ਮਲਕ ਤਾਰਕ ਸਾਹਿਬ ਦਾ ਤੇ ਇਹਨਾਂ 4 ਜਵਾਨਾਂ ਦਾ। ਅਸੀਂ ਹਮੇਸ਼ਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹਨਾਂ ਦੀ ਮਿਹਨਤ ਦੇ ਨਾਲ ਫੈਸਲਾਬਾਦ ਦੇ ਵਿੱਚ ਅਮਨ ਕਾਇਮ ਹੋ ਗਿਆ। ਤੇ ਭਾਈ ਥੋੜ੍ਹਾ ਜਿਹਾ ਜੜ੍ਹਾਂ ਵਾਲੇ ਵੱਲ ਤਵੱਜੋ ਦਿਓ, ਉੱਥੇ ਦੇ ਹਾਲਾਤ ਥੋੜ੍ਹੇ ਜਿਹੇ ਹਲੇ ਵੀ ਖਰਾਬ ਆ। ਬਹੁਤ ਸ਼ੁਕਰੀਆ।